एक नजर एक नजर एक नजर देश विदेशों में टीवी 84 वेख रहे सारे दर्शकों को प्यार भरी सत श्री अकाल। मैं हाँ तुहाडा अपना नवजोत सिंह हरीके ਅਤੇ ਤੁਸੀਂ ਵੇਖ ਰਹੇ ਹੋ ਟੀਵੀ 84 ਅਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਜਾਣਦੇ ਹੋ ਕਿ ਅਸੀਂ ਹਰ ਵਾਰ ਦੀ ਤਰ੍ਹਾਂ ਆਪ ਜੀ ਦੇ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕਰਵਾਉਂਦੇ ਹਾਂ ਅਤੇ ਉਹਨਾਂ ਪਾਸੋਂ ਜਾਣਦੇ ਹਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪੱਖ। ਪੁਰਾਣੇ ਬਜ਼ੁਰਗਾਂ ਨੇ ਕਿਹਾ ਹੈ ਕਿ ਠੰਡਾ ਨਹਾਈਏ ਅਤੇ ਤੱਤਾ ਖਾਈਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਦਰਜ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਭਾਵ ਕਿ ਸਿਹਤ ਦੇ ਪੱਖ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਥੋੜਾ ਖਾਣਾ, ਥੋੜਾ ਸੌਣਾ ਅਤੇ ਆਲਸ ਦੇ ਵਿੱਚ ਨਾ ਰਹਿਣ ਬਾਰੇ ਉਪਦੇਸ਼ ਦਿੱਤਾ ਹੈ। ਸੋ ਆਓ ਇਸ ਵਾਸਤੇ ਗੱਲਬਾਤ ਕਰਦੇ ਹਾਂ। ਸਾਡੇ ਸਟੂਡੀਓ ਵਿੱਚ ਬਹੁਤ ਹੀ ਮਾਇਨਾਜ਼ ਹਸਤੀ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਬਹੁਤ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕੀਤਾ ਅਤੇ ਤੰਦਰੁਸਤ ਕੀਤਾ। ਜੀ ਹਾਂ, ਸਾਡੀ ਮੁਰਾਦ ਹੈ ਸਰਦਾਰ ਸੱਜਣ ਸਿੰਘ ਜੀ ਵੈਦ, ਜੋ ਅੰਮ੍ਰਿਤਸਰ ਦੇ ਵਿੱਚ ਆਪਣੀ ਐਕਿਊਪ੍ਰੈਸ਼ਰ ਦੀ ਥੈਰੇਪੀ ਅਤੇ ਆਯੁਰਵੈਦਿਕ ਦੀ ਥੈਰੇਪੀ ਨੂੰ ਲੈ ਕੇ ਲੋਕਾਂ ਨੂੰ ਸਿਹਤਮੰਦ ਕਰ ਰਹੇ ਹਨ। ਸੱਜਣ ਸਿੰਘ ਜੀ, ਆਪ ਜੀ ਦਾ ਸਾਡੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਕਿ ਆਪ ਜੀ ਪਿੱਛੋਂ ਕਿਵੇਂ ਚੱਲੇ, ਤੁਹਾਡੀ ਸਟੱਡੀ ਕੀ ਹੈ ਅਤੇ ਇੱਥੋਂ ਤੱਕ ਕਿਵੇਂ ਪਹੁੰਚੇ। ਮੈਂ ਆਪਣਾ ਜੀਵਨ ਜੋ ਹੈ ਨਾ ਉਹ ਬਹੁਤ ਹੀ ਸਿੰਪਲ ਤਰੀਕੇ ਨਾਲ ਸ਼ੁਰੂ ਕੀਤਾ ਜੀ। ਸਭ ਤੋਂ ਪਹਿਲਾਂ ਮੈਂ 5ਵੀਂ ਚ ਪੜ੍ਹਦਾ ਸੀ ਜਦੋਂ ਮੇਰੇ ਗੁਰਦੁਆਰਾ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਮਿਲੇ ਮੈਨੂੰ, ਜਿਨ੍ਹਾਂ ਨੇ ਮੈਨੂੰ ਗੁਰਬਾਣੀ ਦੀ ਸੰਸਥਾ ਦਿੱਤੀ ਔਰ ਨਾਲ ਦੀ ਨਾਲ ਹੀ ਮੈਨੂੰ ਆਯੁਰਵੇਦ ਬਾਰੇ ਗਿਆਨ ਦਿੱਤਾ। ਤੋਂ ਉਸ ਤੋਂ ਬਾਅਦ ਮੈਂ ਆਪਣੀ ਹਾਇਰ ਸੈਕੰਡਰੀ ਪਾਸ ਕੀਤੀ ਸਰਕਾਰੀ ਸਕੂਲ ਬਲਟੋਆ ਤੋਂ। ਉਪਰੰਤ ਮੈਂ PAU ਲੁਧਿਆਣਾ ਵਿਖੇ ਆਪਣੀ ਖੇਤੀਬਾੜੀ ਦੀ ਡਿਗਰੀ ਜਿਹੜੀ ਉਹ ਪਾਸ ਕਰਕੇ ਇੱਕ ਇੰਸਪੈਕਟਰ ਦੀ ਤੌਰ ਤੇ ਮੈਂ ਭਰਤੀ ਹੋਇਆ। ਔਰ ਇਹਦੇ ਦਰਮਿਆਨ ਹੀ ਮੈਨੂੰ ਬਹੁਤ ਸਾਰੇ ਸੰਤਾਂ ਮਹਾਂਪੁਰਖਾਂ ਦਾ ਸੰਗ ਮਿਲਿਆ ਜਿਨ੍ਹਾਂ ਨੇ ਮੈਨੂੰ ਆਯੁਰਵੇਦ ਬਾਰੇ ਤੇ ਨਾਲ ਦੀ ਨਾਲ ਹੀ ਐਕੂਪ੍ਰੈਸ਼ਰ ਪੱਧਤੀ ਬਾਰੇ ਬਹੁਤ ਜ਼ਿਆਦਾ ਜਿਹੜਾ ਉਹ ਗਿਆਨ ਦਿੱਤਾ। ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ। ਉਸ ਤੋਂ ਬਾਅਦ ਮੈਂ ਆਪਣੀ ਸਰਵਿਸ ਦੇ ਦਰਮਿਆਨ ਇਹ ਕੰਮ ਮੇਰਾ ਬਹੁਤ ਜ਼ਿਆਦਾ ਇਹਦੇ ਵੱਲੇ ਧਿਆਨ ਸੀ। ਮੈਂ ਇਸ ਧਿਆਨ ਨੂੰ ਕੇਂਦਰਿਤ ਰੱਖਿਆ ਕਿ ਮੈਂ ਜਿੰਨੀ ਵੀ ਜਨਤਾ ਦੀ ਸੇਵਾ ਹੋਈ ਮੈਂ ਇਹਨਾਂ ਦੋਵਾਂ ਵਿਧੀਆਂ ਦੁਆਰਾ ਆਪਣੇ ਐਕੂਪ੍ਰੈਸ਼ਰ ਤੇ ਆਯੁਰਵੇਦ ਦੁਆਰਾ ਸੇਵਾ ਕਰਾਂਗਾ। ਸੋ ਕਰਦਿਆਂ ਮੈਨੂੰ ਰਸਤੇ ਵਿੱਚ ਬਹੁਤ ਲੋਕ ਮਿਲੇ, ਜਿਸ ਤਰ੍ਹਾਂ ਕਿ ਮੈਨੂੰ ਇੱਕ ਅਮਰੀਕ ਸਿੰਘ ਜੀ ਮਿਲੇ ਜੋ ਬਤੌਰ ਸੈਨੀਟੇਸ਼ਨ ਡਿਪਾਰਟਮੈਂਟ ਚ SDO ਸੀਗੇ। ਉਹਨਾਂ ਨੂੰ ਬਹੁਤ ਜ਼ਿਆਦਾ ਮੁਹਾਰਤ ਸੀ ਇਸ ਕਿੱਤੇ ਵਿੱਚ ਐਕੂਪ੍ਰੈਸ਼ਰ 'ਚ। ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਿਖਾਇਆ। ਹੌਲੀ ਹੌਲੀ ਮੈਨੂੰ ਥੋੜਾ ਇਹਦੇ ਤੇ ਹੋਰ ਵਿਸ਼ਵਾਸ ਵੱਜਿਆ। ਜੋ ਮੈਂ ਜਨਤਾ ਦੀ ਸੇਵਾ ਕਰਦਾ ਤਾਂ ਇਹਦੇ ਰਿਜ਼ਲਟ ਜਿਹੜੇ ਸੀ ਉਹ ਹੈਰਾਨੀਜਨਕ ਨਿਕਲਦੇ। ਉਸ ਤੋਂ ਬਾਅਦ ਮੈਂ ਕਿਤਾਬਾਂ ਬਹੁਤ ਪੜ੍ਹੀਆਂ। ਇੱਕ ਕਿਤਾਬ ਮੈਨੂੰ ਡਾਕਟਰ ਦਵਿੰਦਰ ਵੋਰਾ ਦੀ ਮਿਲੀ, ਜਿਹੜੇ ਕਿ ਐਕੂਪ੍ਰੈਸ਼ਰਸ ਬਹੁਤ ਵੱਡੇ ਸਨ। ਬੰਬੇ ਉਹ ਕਰ ਰਹੇ ਸੀ ਇਹਦਾ ਪ੍ਰੈਕਟਿਸ ਕਰ ਰਹੇ ਸੀ। ਤੋਂ ਮੈਂ ਉਹਨਾਂ ਦਾ ਐਡਰੈਸ ਲਿਆ। ਐਡਰੈਸ ਲੈ ਕੇ ਮੈਂ ਉਹਨਾਂ ਕੋਲ ਬੰਬੇ ਪਹੁੰਚਿਆ। ਬੰਬੇ ਜਾ ਕੇ ਮੈਂ ਉਹਨਾਂ ਦਾ ਇਹ ਲੱਭਿਆ ਕਲੀਨਿਕ। ਜਦੋਂ ਮੈਂ ਉੱਥੇ ਗਿਆ ਤਾਂ ਮੈਂ ਵੇਖ ਕੇ ਬੜਾ ਹੈਰਾਨ ਹੋਇਆ ਕਿ ਉਹ ਇੱਕ ਸੰਤ ਸਰੂਪ ਇਨਸਾਨ, ਬਹੁਤ ਨੇਕ ਇਨਸਾਨ ਸੀਗੇ। ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਕਿ ਮੇਰਾ ਇੰਟਰਸਟ ਹੈ ਜੀ, ਮੈਂ ਤੁਹਾਡੇ ਤੋਂ ਕੁਝ ਬਖਸ਼ਿਸ਼ ਲੈਣਾ ਚਾਹਣਾ। ਤਾਂ ਉਹਨਾਂ ਨੇ ਮੈਨੂੰ 10 ਦਿਨ ਆਪਣੇ ਕੋਲ ਰੱਖਿਆ, ਬਹੁਤ ਹੀ ਸੇਵਾ ਕੀਤੀ ਔਰ ਬਹੁਤ ਹੀ ਤਹਿ ਦਿਲੀ ਨਾਲ ਉਹਨਾਂ ਮੈਨੂੰ ਸਮਝਾਇਆ, ਆਪਣੀਆਂ ਕਿਤਾਬਾਂ ਦਿੱਤੀਆਂ। ਔਰ ਜੋ ਕੁਝ ਮੈਂ ਉਹਨਾਂ ਕੋਲੋਂ 10 ਦਿਨਾਂ ਦੇ ਵਿੱਚ ਉਹਨਾਂ ਦੇ ਕਲੀਨਿਕ ਦੇ ਵਿੱਚ ਉਹਨੂੰ ਕਰਕੇ ਵੇਖਿਆ ਜਾਂ ਜੋ ਉਹਨਾਂ ਮੈਨੂੰ ਦੱਸਿਆ, ਔਰ ਮੈਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਇਸ ਨਾਲ ਦੀ ਪੈਥੀ ਦੁਨੀਆ ਤੇ ਕੋਈ ਪੈਥੀ ਨਹੀਂ ਇਲਾਜ ਪ੍ਰਣਾਲੀ। ਸੋ ਮੈਨੂੰ ਉਸ ਤੋਂ ਵੀ ਜ਼ਿਆਦਾ ਬੜਾਵਾ ਮਿਲਿਆ। ਹੌਲੀ ਹੌਲੀ ਕਰਦਿਆਂ ਫਿਰ ਮੈਂ ਸਰਵਿਸ ਦੇ ਦੌਰਾਨ ਇੱਕ ਡੇਰਾ ਸੀ, ਡੇਰਾ ਬਾਬਾ ਗੁਲਾਬ ਦਾਸ ਜੀ ਚਾਟੀਵਿੰਡ ਨਹਿਰ ਲਾਗੇ। ਮੈਂ ਸ਼ਾਮ ਨੂੰ 7 ਵਜੇ ਜਦੋਂ ਵੀ 8 ਵਜੇ ਵਿਹਲੇ ਹੋਣਾ ਮੈਂ ਉੱਥੇ ਆ ਕੇ ਬੈਠਣਾ ਔਰ ਮੇਰੇ ਕੋਲ ਇੱਕ ਮਰੀਜ਼ ਆ, 2 ਆ, ਕਰਦਿਆਂ ਮੇਰੇ ਕੋਲ 100 ਦੇ ਲਗਭਗ ਮਰੀਜ਼ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਦੀ ਕਿ ਮੈਂ ਫ੍ਰੀ ਸੇਵਾ ਕਰਦਾ ਸੀ। ਉਸ ਦਰਮਿਆਨ ਮੈਂ ਕੋਈ ਕਿਸੇ ਤੋਂ ਪੈਸਾ ਨਹੀਂ ਲਿਆ, ਯਾਨੀ ਜਾਰੀ ਸਾਰੀ। ਉਸ ਦੇ ਦਰਮਿਆਨ ਮੈਨੂੰ 2-3 ਇੰਨੇ ਤਕੜੇ ਐਕਸਪੀਰੀਅੰਸ ਮਿਲੇ। ਜਿਸ ਤਰ੍ਹਾਂ ਮੇਰੇ ਹੀ ਇਲਾਕੇ ਦਾ ਕੋੜਾ ਆਇਆ, ਉਹ ਕਹਿਣ ਲੱਗਾ ਜੀ ਮੈਂ ਜਸਲੋਕ ਹਸਪਤਾਲ ਤੋਂ ਇਲਾਜ ਕਰਵਾ ਕੇ ਹਾਰ ਗਿਆ, ਹੋਰ ਵੀ ਮੈਂ ਘਰ-ਬਾਰ ਵੇਚਤਾ, ਮੈਨੂੰ ਮਰਨ ਦੀ ਦਵਾਈ ਚਾਹੀਦੀ ਹੈ।
ਮੈਂ ਉਹਨੂੰ ਕਿਹਾ ਭਾਈ ਇਹੋ ਜਿਹੇ ਸਥਾਨਾਂ ਤੇ ਮਰਨ ਦੀ ਦਵਾਈ ਨਹੀਂ ਮਿਲਦੀ, ਜੀਣ ਦੀ ਦਵਾਈ ਮਿਲਦੀ ਆ। ਸਤਿਗੁਰ ਕੋਈ ਬਹਾਨਾ ਬਣਾਉਂਦੇ, ਤੂੰ ਗੁਰੂ ਘਰ ਆਇਆ ਹੈ ਤੇ ਨਾ ਮਾਰੇ ਭਲਾ ਕਰੂਗਾ। ਮੇਰੇ ਪਾਸ ਇੱਕ ਦਵਾਈ ਪਈ ਸੀ ਮੁੱਠੀ ਭਰ, ਮੈਂ ਸਾਰੀ ਉਹਨੂੰ ਦੇ ਦਿੱਤੀ। ਮੈਂ ਕਿਹਾ ਭਾਈ ਇਹਦੇ ਨਾਲ ਤੂੰ ਦਹੀਂ ਦੇ ਵਿੱਚ ਇਹਨੂੰ ਮਿਲਾ ਕੇ ਉਹ ਸਾਰੇ ਸਰੀਰ ਤੇ ਮਲਣਾ ਹੈ, ਇਹਦੇ ਵਿੱਚੋਂ ਚੁਟਕੀ ਚੁਟਕੀ 3 ਟਾਈਮ ਖਾ ਲੈਣੀ ਆ ਤੇ ਮੇਰੇ ਕੋਲੋਂ ਥੋੜਾ ਐਕੂਪ੍ਰੈਸ਼ਰ ਕਰਵਾਉਣਾ ਤੂੰ। ਠੀਕ ਹੈ ਜੀ। ਤੁਸੀਂ ਹੈਰਾਨ ਹੋ ਗਏ, 21 ਦਿਨ ਦੇ ਬਾਅਦ ਜਦੋਂ ਅਸੀਂ ਉਸ ਇਨਸਾਨ ਨੂੰ ਦੇਖਿਆ ਤਾਂ ਸਾਡੇ ਅਥਰੂ ਵਹਿ ਤੁਰੇ ਕਿ ਪ੍ਰਮਾਤਮਾ ਐਸੀ ਵਿਧੀ ਵੀ ਹੈ ਜਿਹਦੇ ਦੁਆਰਾ ਕੋੜੇ ਵੀ ਠੀਕ ਹੁੰਦੇ ਆ, ਔਰ ਉਹ ਇਨਸਾਨ ਅੱਜ ਤੱਕ ਠੀਕ ਹੈ। ਇਹ ਗੱਲ ਕੋਈ 2006-5-6 ਦੀ ਹੈ ਜੀ। ਅਸੀਂ ਸਾਡੇ ਦਰਸ਼ਕਾਂ ਨੂੰ ਇੱਕ ਗੱਲ ਆਪ ਜੀ ਦੱਸੋ ਕਿ ਜੋ ਐਕੂਪ੍ਰੈਸ਼ਰ ਆਪ ਕਰ ਰਹੇ ਹੋ, ਇਹ ਦਰਅਸਲ ਐਕੂਪ੍ਰੈਸ਼ਰ ਹੈ ਕੀ? ਐਕੂਪ੍ਰੈਸ਼ਰ ਦੀ ਥੈਰੇਪੀ ਕੀ ਹੈ? ਹਾਂ, ਐਕੂਪ੍ਰੈਸ਼ਰ ਥੈਰੇਪੀ ਜੋ ਹੈ ਨਾ, ਇਹ ਇੱਕ ਕੁਦਰਤ ਦੀ ਦਿੱਤੀ ਹੋਈ ਐਸੀ ਪ੍ਰਣਾਲੀ ਹੈ ਜਿਹਦੇ ਨਾਲ ਅਸੀਂ ਵੱਖ-ਵੱਖ ਅੰਗਾਂ ਤੋਂ ਕੁਝ ਪੁਆਇੰਟਸ ਹੁੰਦੇ ਆ, ਉਹਨਾਂ ਨੂੰ ਦਬਾ ਕੇ ਤਾਂ ਇਲਾਜ ਕਰਦੇ ਆ। ਠੀਕ ਹੈ ਜੀ। ਇਹ ਇੱਕ ਮਹਾਰਾਜ ਨੇ, ਕੁਦਰਤ ਨੇ ਐਸੇ ਪੁਆਇੰਟ ਸਾਡੇ ਜਿਸਮ ਵਿੱਚ ਟਿਕਾਏ ਆ ਜਿਹੜੇ ਮੋਸਟਲੀ ਪੈਰਾਂ ਤੇ ਹੱਥਾਂ ਵਿੱਚ ਆ, ਹੋਰ ਵੀ ਸਰੀਰ ਦੇ ਆਰਗਨਸ ਵਿੱਚ ਆ, ਕੰਨਾਂ 'ਚ ਆ, ਮਸਤਕ 'ਚ ਆ, ਸਿਰ 'ਚ ਆ। ਔਰ ਇਹਨਾਂ ਨੂੰ ਜਦੋਂ ਅਸੀਂ ਦਬਾਨੇ ਆ, ਮੈਂ ਤੁਹਾਨੂੰ ਮਾੜਾ ਜਿਹਾ ਇਹਦੀ ਕਲੈਰੀਫਿਕੇਸ਼ਨ ਦੇਣਾ ਚਾਹਾਂਗਾ। ਜਿਸ ਤਰ੍ਹਾਂ ਹਾਰਟ ਆ, ਹਾਰਟ ਨੂੰ ਕੋਈ ਪ੍ਰੋਬਲਮ ਆ ਤੇ ਹੱਥ ਦੇ ਉੱਤੇ ਖੱਬੇ ਪਾਸੇ ਜੀ ਇਹ ਜੋ ਇਹ ਨਿਸ਼ਾਨ ਹੈ, ਇਹ ਵਾਲਾ ਪੁਆਇੰਟ ਹੈ, ਇਹ ਹਾਰਟ ਦੇ ਆ ਤੇ 3 ਹਾਰਟ ਦੇ ਹੁੰਦੇ ਆ ਜੋ ਛੇਕ, ਉਹ 3 ਹੀ ਇੱਥੇ ਹੈ। ਜਦੋਂ ਅਸੀਂ ਤਿੰਨਾਂ ਨੂੰ ਬੜੇ ਚੰਗੇ ਤਰੀਕੇ ਨਾਲ 4 ਤੋਂ 5 ਦਿਨ ਤੱਕ ਦਬਾ ਦਿੰਨੇ ਆ ਤਾਂ ਬਿਲਕੁਲ ਖੂਨ ਜਿਹੜਾ ਹਾਰਟ ਦੇ ਵਿੱਚੋਂ ਦੀ ਮਤਲਬ ਬੜੇ ਚੰਗੇ ਤਰੀਕੇ ਨਾਲ ਪਾਸ ਹੋਣਾ ਸ਼ੁਰੂ ਹੋ ਜਾਂਦਾ, ਔਰ ਸਾਨੂੰ ਹਾਰਟ ਦੀ ਦਰ, ਹਾਰਟ ਦੀ ਕੋਈ ਪ੍ਰੋਬਲਮ ਨਹੀਂ ਰਹਿੰਦੀ। ਕਿਉਂਕਿ ਮੇਰੇ ਪਾਸ ਐਸੇ ਬਹੁਤ ਹੀ ਮਰੀਜ਼ ਹਾਰਟ ਦੇ ਆਉਂਦੇ ਆ ਜਿਨ੍ਹਾਂ ਨੂੰ ਡਾਕਟਰ ਸਟੰਟ ਪਾਉਣ ਲਈ ਜਾਂ ਬਾਈਪਾਸ ਸਰਜਰੀ ਲਈ ਕਹਿੰਦੇ ਆ, ਤਾਂ ਜਦੋਂ ਅਸੀਂ ਇਲਾਜ ਕਰਦੇ ਆ ਕੋਈ ਉਹਨਾਂ ਦਾ 20-25 ਦਿਨ, ਤਾਂ ਉਹ ਬਿਲਕੁਲ ਉਸ ਇਲਾਜ ਨਾਲ ਉਹ ਤੰਦਰੁਸਤ ਹੋ ਜਾਂਦੇ ਆ। ਮੈਂ ਆਪ ਜੀ ਦੀ ਗੱਲ ਦੇ ਵਿੱਚੋਂ ਇੱਕ ਸਵਾਲ ਮੇਰੇ ਸਾਹਮਣੇ ਪੈਦਾ ਹੋਇਆ ਹੈ ਕਿ ਜੇ ਇਹਨਾਂ ਸਾਨੂੰ ਕੁਦਰਤ ਨੇ ਇਹਨਾਂ ਕਮਾਲ ਦੀ ਥੈਰੇਪੀ ਦਿੱਤੀ ਹੈ, ਸਿਆਣੇ ਲੋਕਾਂ ਨੇ ਇਸ ਬਾਰੇ ਕਿਤਾਬਾਂ ਲਿਖੀਆਂ ਨੇ, ਫਿਰ ਕਿਉਂ ਅੱਜ ਇੰਨੀ ਤਾਦਾਦ ਸਾਡੀ ਜਿਹੜੀ ਹੈ ਉਹ ਹਸਪੀਟਲਾਂ ਦੇ ਅੰਦਰ ਹੈ? ਤੁਹਾਨੂੰ ਕੀ ਲੱਗਦਾ ਕਿੱਥੇ ਕਮੀ ਹੈ? ਵੇਖੋ, ਕਮੀ ਸਾਡੇ ਆਪਣੇ ਵਿੱਚ ਆ, ਠੀਕ ਹੈ, ਸਰਕਾਰ ਵਿੱਚ ਆ। ਕਿਉਂਕਿ ਵੇਖੋ, ਚਾਈਨਾ ਨੂੰ ਲੋੜ ਪਈ ਜੀ, ਉਹਦੀ ਆਬਾਦੀ ਇੰਨੀ ਵੱਧ ਗਈ ਕਿ ਉਹ ਇਲਾਜ ਜਿਹੜਾ ਐਲੋਪੈਥੀ ਕਰਾ ਹੀ ਨਹੀਂ ਸਕਦੇ, ਉਹਨਾਂ ਦੀ ਜਨਤਾ ਬਿਮਾਰੀਆਂ ਨਾਲ ਮਰ ਜਾਣੀ ਸੀ। ਅੱਛਾ ਜੀ। ਉਹ ਇੰਨੇ ਸੁਲਝੇ ਹੋਏ ਲੋਕ ਸੀ ਕਿ ਉਹ ਸਾਡੀ ਜਿਹੜੀ ਇੱਥੋਂ ਸਾਡੇ ਹਿੰਦੁਸਤਾਨ ਚੋਂ ਇਹ ਐਕੂਪ੍ਰੈਸ਼ਰ ਥੈਰੇਪੀ ਉੱਥੇ ਗਈ ਸੀ, ਉਹਨੂੰ ਅਡਾਪਟ ਕਰਕੇ ਉਹਨਾਂ ਹਸਪੀਟਲ ਖੋਲੇ ਔਰ ਉੱਥੇ ਬਹੁਤ ਹੀ ਥੋੜੇ ਲਾਗਤ ਨਾਲ ਉਹਨਾਂ ਨੇ ਲੋਕਾਂ ਦਾ ਇਲਾਜ ਕੀਤਾ, ਔਰ ਉਹ ਲੋਕ ਤੰਦਰੁਸਤੀ ਪਾ ਕੇ ਅੱਜ ਮੇਰਾ ਖਿਆਲ ਆ ਦੁਨੀਆ ਦੀ ਬੜੀ ਵੱਡੀ ਤਾਕਤ ਬਣ ਚੁੱਕੇ ਆ। ਸੋ ਸਾਨੂੰ ਵੀ ਇਹ ਚਾਹੀਦਾ ਸੀ ਕਿ ਅਸੀਂ ਇਸ ਆਪਣੀ ਪੁਰਾਤਨ 5000 ਸਾਲ ਪਹਿਲਾਂ ਦੀ ਸਾਡੀ ਥੈਰੇਪੀ ਆ, ਅਸੀਂ ਇਹਨੂੰ ਸਾਂਭਦੇ, ਅਸੀਂ ਇਹਨੂੰ ਉਹਨਾਂ ਲੋਕਾਂ ਨੂੰ ਦੇਖਦੇ। ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਾਡੇ ਲੋਕ ਜਦੋਂ ਇੱਥੋਂ ਸਤਾਏ ਹੋਏ ਸੀ, ਉਹ ਦਰਾ ਖੈਬਰ, ਤਿੱਬਤ, ਨੇਪਾਲ, ਚਾਈਨਾ, ਆਪਣੇ ਜਾਪਾਨ ਨੂੰ ਦੌੜ ਗਏ ਜਿਹੜੇ ਇਸ ਚੀਜ਼ ਦੇ ਗਿਆਤਾ ਸੀ। ਉੱਥੋਂ ਦੇ ਲੋਕਾਂ ਨੇ ਲਾਹਾ ਲਿਆ, ਅੱਜ ਤੱਕ ਉੱਥੇ ਪੈਤੀ ਚੱਲ ਰਹੀ ਆ। ਪਰ ਅਫਸੋਸ ਕਿ ਸਾਡੇ ਜਿਹੜੇ ਇਹਦੇ ਗਿਆਤਾ, ਉਹਨੇ ਬਹੁਤ ਕਿਤਾਬਾਂ ਲਿਖੀਆਂ, ਸਰਕਾਰ ਨੂੰ ਲਿਖਿਆ, ਚਿੱਠੀਆਂ ਲਿਖੀਆਂ। ਈਵਨ ਮੈਂ ਤੁਹਾਨੂੰ ਇੱਥੇ ਦੱਸ ਰਿਹਾ ਹਾਂ, ਡਾਕਟਰ ਜ਼ਾਕਿਰ ਹੁਸੈਨ ਜੀ ਸੀਗੇ, ਡਾਕਟਰ ਦਵਿੰਦਰ ਵੋਰਾ ਨੇ ਬਹੁਤ ਤਰੱਦਦ ਕੀਤਾ ਔਰ ਉਹਨਾਂ ਮੰਨਿਆ ਵੀ ਕਿ ਇਸ ਪੈਥੀ ਨਾਲ ਦੀ ਦੁਨੀਆ ਤੇ ਪੈਥੀ ਨਹੀਂ ਹੈ। ਪਰ ਅਫਸੋਸ ਕਿ ਅੱਜ ਤੱਕ ਇਸ ਨੂੰ ਲਾਗੂ ਨਹੀਂ ਕਰ ਸਕੇ। ਉਹਨਾਂ ਨੇ ਇਹ ਵੀ ਕਿਹਾ, ਅੱਜ ਅਸੀਂ ਵੀ ਕਹਿੰਦੇ ਆ ਕਿ ਜੇਕਰ ਇਹਨੂੰ ਸਕੂਲਾਂ ਦੇ ਵਿੱਚ, ਧਾਰਮਿਕ ਸੰਸਥਾ ਦੇ ਵਿੱਚ, NGO ਦੇ ਵਿੱਚ, ਅਸੀਂ ਵੱਖ-ਵੱਖ ਜਿਸ ਤਰ੍ਹਾਂ ਸਾਡੀ ਆਂਗਣਵਾੜੀ ਕੇਂਦਰ ਆ, ਇਹਨਾਂ ਵਿੱਚ ਅਸੀਂ ਇਹਦੀ ਸਿੱਖਿਆ ਦੇ ਕੇ ਇਹਨੂੰ ਸਿੱਖਿਅਤ ਕੀਤਾ ਜਾਵੇ, ਸਾਡੇ ਬੱਚਿਆਂ ਨੂੰ, ਸਾਡੇ ਬੀਬੀਆਂ ਨੂੰ, ਸਾਡੇ ਸਾਰਿਆਂ ਨੂੰ, ਤਾਂ ਅਸੀਂ ਮੋਸਟਲੀ ਬਿਮਾਰੀਆਂ ਦਾ ਇਲਾਜ ਘਰ ਵਿੱਚ ਹੀ ਕਰ ਸਕਦੇ ਹਾਂ। ਜੀ, ਤੁਹਾਡੇ ਕਹਿਣ ਮੁਤਾਬਕ ਕਿ ਤੁਸੀਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਲੋਕ ਇਸ ਚੀਜ਼ ਤੋਂ ਬਚ ਸਕਦੇ ਨੇ ਕਿ ਬਿਮਾਰੀਆਂ ਦਾ ਆਪਣੇ ਇਲਾਜ ਆਪਣੇ ਆਪ ਆਪਣੇ ਘਰ ਬੈਠਿਆ ਕਰ ਸਕਦੇ। ਕੀ ਤੁਸੀਂ ਕਦੇ ਇਸ ਪੱਖ ਦੀ ਕੋਸ਼ਿਸ਼ ਕੀਤੀ ਹੈ ਕਿਸੇ ਰਾਜਨੀਤਿਕ ਜਾਂ ਸਮਾਜਿਕ ਕੋਈ ਇਨਸਾਨ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ, ਉਹਦੇ ਨਾਲ ਸੰਪਰਕ ਬਣਾ ਕੇ ਇਸ ਪੱਖ ਤੇ ਤੁਸੀਂ ਕੋਈ ਐਸਾ ਹੀਲਾ ਕੀਤਾ ਹੈ? ਵੇਖੋ ਜੀ, ਅਸੀਂ ਸਾਲ ਦੇ ਵਿੱਚ 1-2 ਸੈਮੀਨਾਰ ਕਰਾਉਣੇ ਆ, ਠੀਕ ਹੈ ਜੀ, ਜਿਹਦੇ ਵਿੱਚ ਅਸੀਂ ਪੰਜਾਬ ਦੇ ਜਿੰਨੇ ਵੈਦ ਆ ਨਾ, ਅਸੀਂ ਇੱਕ ਉਹਨਾਂ ਦੀ ਮੈਂਬਰਸ਼ਿਪ ਬਣਾਈ ਹੋਈ ਆ। ਉਹ ਸਾਰੇ ਇਕੱਠੇ ਕਰਕੇ ਉੱਥੇ ਰੌਲਾ ਪਾਉਣੇ ਆ। ਉੱਥੇ ਅਸੀਂ ਈਵਨ ਕਿ ਸਾਡੇ ਮੰਤਰੀਆਂ ਨੂੰ ਵੀ ਸੱਦਿਆ ਜਾਂਦਾ, ਉੱਥੇ ਅਸੀਂ ਬਹੁਤ ਚੰਗੀਆਂ ਸ਼ਖਸੀਅਤਾਂ, ਉੱਘੀਆਂ ਸ਼ਖਸੀਅਤਾਂ ਨੂੰ ਸੱਦਦੇ ਆ। ਉੱਥੇ ਅਸੀਂ ਹਰ ਵਾਰ ਇਹ ਗੱਲ ਕਹਿ ਰਹੇ ਹਾਂ ਕਿ ਇਹ 2 ਚੀਜ਼ਾਂ ਜੇ ਤੁਸੀਂ ਐਲੋਪੈਥੀ ਦੇ ਨਾਲ, ਅਸੀਂ ਨਹੀਂ ਕਹਿੰਦੇ ਐਲੋਪੈਥ ਮਾੜੀ ਆ, ਬਹੁਤ ਵਧੀਆ ਸਾਡੀ ਇਹ ਪੈਥੀ ਹੈ ਵੀ, ਬਟ ਇਹਦੇ ਨਾਲ ਜੇ ਅਸੀਂ ਆਯੁਰਵੇਦ
ਤੇ ਜਿਹੜੀ ਨੈਚੁਰਲਪੈਥੀਜ਼ ਆ ਇਹਨਾਂ ਨੂੰ ਖਾਸ ਕਰਕੇ ਆਕੂਪ੍ਰੈਸ਼ਰ ਉੱਥੇ ਇੱਕ ਥਾਂ ਇਕੱਠਾ ਕਰਦੀ ਹੈ ਤੇ ਇਲਾਜ ਜਿਹੜਾ ਨਾ ਜਿਹੜਾ 10 ਦਿਨ ਚ ਹੋਣਾ ਉਹ ਕੁਝ ਘੰਟਿਆਂ ਵਿੱਚ ਸੰਭਵ ਆ। ਮੈਂ ਕਰਕੇ ਵਿਖਾ ਸਕਦਾ ਜੇ ਕੋਈ ਐਸਾ ਹੋਵੇ। ਅੱਛਾ, ਆਪਾਂ ਐਕੂਪ੍ਰੈਸ਼ਰ ਬਾਰੇ ਥੋੜੀ ਜੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਹੋਰ ਦੇਣਾ ਚਾਹੁੰਦੇ ਆ। ਐਕੂਪ੍ਰੈਸ਼ਰ ਤੁਸੀਂ ਦਿਲ ਦੀਆਂ ਦੱਸ ਦਿੱਤੀਆਂ ਕਿ ਇੱਥੇ 3 ਪੁਆਇੰਟ ਨੇ, ਉਹ 3 ਪੁਆਇੰਟ ਦੱਬਣ ਦੇ ਨਾਲ ਸਾਡਾ ਜਿਹੜਾ ਉਹ ਦਿਲ ਦੀਆਂ ਨਾੜਾਂ ਖੁੱਲਦੀਆਂ ਨੇ। ਜ਼ਿਆਦਾਤਰ ਲੋਕਾਂ ਨੂੰ ਸਿਰ ਦਰਦ ਜਾਂ ਕਮਰ ਦਰਦ ਜਾਂ ਸਾਡੇ ਚੂਲੇ ਦਾ ਦਰਦ ਜਿਸ ਨੂੰ ਅਸੀਂ ਕਹਿ ਦਿੰਦੇ ਆ, ਗੋਡਿਆਂ ਦਾ ਦਰਦ ਹੈ ਅਤੇ ਅੱਖਾਂ ਦੀ ਵੀ ਲੋਕਾਂ ਨੂੰ ਬਿਮਾਰੀ ਹੈ, ਉਹਦੇ ਬਾਰੇ ਆਪ ਜੀ ਥੋੜੀ ਜੀ ਜਾਣਕਾਰੀ ਦਿਓ। ਵੇਖੋ, ਜਿੱਥੋਂ ਤੱਕ ਮਾਈਗ੍ਰੇਨ ਸਿਰ ਦਰਦ ਦਾ ਸੰਬੰਧ ਹੈ ਨਾ, ਮੈਂ ਕਈ ਵਾਰਾਂ ਬੱਸ 'ਚ ਸਫ਼ਰ ਕਰਦਾ ਹੁੰਨਾ, ਉੱਥੇ ਕਈ ਬੀਬੀਆਂ ਨੂੰ ਖਾਸ ਕਰਕੇ ਜ਼ਿਆਦਾ ਇਹ ਉਲਟੀਆਂ ਔਰ ਸਿਰ ਦਰਦ ਚਾਲੂ ਹੋ ਜਾਂਦੀ ਹੈ। ਉਹਦੇ ਵਿੱਚ ਬੈਠਾ ਹੀ ਮੈਂ ਔਜ਼ਾਰ ਮੇਰੇ ਹੱਥ 'ਚ ਹੁੰਦਾ, ਮੈਂ ਇਸ ਪੁਆਇੰਟ ਨੂੰ ਦਬਾਉਣਾ, ਇਸ ਪੁਆਇੰਟ ਨੂੰ ਜੀ ਅੰਗੂਠੇ ਦੇ ਉੱਪਰ, ਅੰਗੂਠੇ ਬਸ 1 1.5 2 ਮਿੰਟ ਲਈ ਠੀਕ ਹੈ ਜੀ, ਦੋਨਾਂ ਪਾਸਿਓਂ ਦਬਾ ਕੇ ਉਸੇ ਵੇਲੇ ਹੀ ਸਿਰ ਦਰਦ ਔਰ ਉਲਟੀਆਂ ਖਤਮ ਹਟ ਜਾਂਦੀਆਂ। 2 ਮਿੰਟ ਵਾਸਤੇ ਇਹਨੂੰ ਦਬਾ ਕੇ ਰੱਖਣਾ, ਦਬਾਨਾ, ਇਹਨੂੰ ਦਬਾ ਕੇ ਕੁਝ 20 ਸੈਕਿੰਡ ਦਬਾ ਲਓ, ਫਿਰ ਛੱਡ ਦਿਓ, ਫਿਰ ਜਿੰਨਾ ਤੁਸੀਂ ਸਹਾਰ ਸਕਦੇ ਹੋ। ਠੀਕ ਹੈ ਜੀ, ਠੀਕ ਆ ਜੀ। ਇਹ ਦੋਨਾਂ ਪੁਆਇੰਟਸ ਦੇ ਨਾਲ ਹੀ ਤੁਹਾਡੀ ਸਿਰ ਦਰਦ ਭਾਵੇਂ ਤੁਹਾਨੂੰ 20 ਸਾਲ ਤੋਂ ਹੋ ਰਹੀ ਆ, ਮੈਂ ਕਹਿੰਦਾ ਤੁਸੀਂ 1 ਮਹੀਨਾ ਦਬਾ ਲਓ, ਕਦੀ ਜ਼ਿੰਦਗੀ ਭਰ ਸਿਰ ਦਰਦ ਨਹੀਂ ਹੋਏਗੀ। ਇਸੇ ਤਰ੍ਹਾਂ ਤੁਸੀਂ ਚੂਲਿਆਂ ਦੀ ਗੱਲ ਕੀਤੀ ਹੈ, ਗੋਡਿਆਂ ਦੀ ਕੀਤੀ ਹੈ, ਗਿੱਟਿਆਂ ਦੀ ਕੀਤੀ ਹੈ। ਇੱਕ ਸਭ ਤੋਂ ਵੱਡੀ ਅੱਜ ਜੋ ਬਿਮਾਰੀ ਚੱਲ ਰਹੀ ਆ ਉਹ ਹੈ ਸਾਇਟਕਾ ਦਰਦ। ਉਹ ਕੀ ਹੈ? ਸਾਡੀ ਪਿੱਛੋਂ ਪਿੱਠ ਤੋਂ ਦਰਦ ਉੱਠਦੀ ਹੈ, ਠੀਕ ਹੈ ਜੀ, ਪੱਟ ਦੇ ਰਾਹੀਂ ਸਾਡੀ ਲੱਤ ਵਿੱਚ ਆਉਂਦੀ, ਗਿੱਟੇ ਤੱਕ ਸਾਰਾ ਇੱਕ ਪੀੜ ਪਾਸਾ ਹੀ, ਕਈ ਵਾਰ 2 ਲੱਤਾਂ 'ਚ ਵੀ ਆ ਜਾਂਦੀ ਆ। ਇਹ ਬਹੁਤ ਹੀ ਜ਼ਿਆਦਾ ਅੱਜਕੱਲ 60% ਲੋਕਾਂ ਨੂੰ ਹੋ ਚੁੱਕੀ ਹੈ। ਔਰ ਇਹਦੇ 'ਚ ਕੀ ਆ? ਇਹਦੇ ਸਾਡੇ ਬੈਕ ਦੇ ਮਣਕੇ ਹੁੰਦੇ ਆ L2 L3 L4 L5 ਔਰ S1। ਠੀਕ ਹੈ, ਇਹਨਾਂ ਦੇ ਨੀਚੇ ਬ੍ਰੇਨ ਚੋਂ ਪਿੱਛੇ ਰੀੜ੍ਹ ਦੀ ਹੱਡੀ ਦੇ ਨੀਚੇ ਇੱਕ ਧਾਗੇ ਨੁਮਾ ਨਰਵ ਆਉਂਦੀ ਆ, ਉਹਦਾ ਨਾਮ ਸਾਇਟਕਾ ਨਰਵ ਹੈ। ਠੀਕ ਹੈ ਜੀ। ਉਹ ਜਦੋਂ ਇੱਥੇ ਆਂਦੀ ਆ ਤੇ ਜਦੋਂ ਸਾਡੇ ਕੋਈ ਭਾਰ ਪੈਂਦਾ, ਵਜਨ ਚੁੱਕਦੇ ਆ ਜਾਂ ਕਿਤੇ ਪੈਰ ਫਿਸਲ ਜਾਂਦਾ ਜਾਂ ਡਿੱਗ ਪੈਂਦੇ ਆ ਜਾਂ ਵਜਨ ਇੱਕ ਬੰਨੇ ਚੁੱਕ ਲੈਂਦੇ ਆ, ਹੈਨਾ, ਤਾਂ ਐਸੇ ਕਿਸੇ ਚੀਜ਼ ਨਾਲ ਸਾਡੀ ਉਹ ਜਿਹੜੇ ਹੈਗੇ ਮਣਕੇ ਉਹ ਦੱਬੇ ਜਾਂਦੇ ਆ। ਕਈ ਵਾਰ ਤਾਂ ਜ਼ਿਆਦਾ L4 L5 ਤੇ S1 ਤੇ ਦਬਾਅ ਆਉਂਦਾ ਵਾ, ਬਟ ਉਹ ਦੂਜਿਆਂ ਤੇ ਵਹਿ ਸਕਦਾ। ਦਰਸ਼ਕੋ, ਇੱਕ ਲੈਣੇ ਆ ਛੋਟਾ ਜਿਹਾ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਜਾਣਦੇ ਆ ਕਿ ਜਿਹੜੇ L1 L2 3 4 5 ਜਿਹੜੇ ਮਣਕੇ ਨੇ ਸਾਡੇ ਬ੍ਰੇਨ ਨਾਲ ਸੰਬੰਧ ਰੱਖਦੇ ਨੇ, ਉਹਨਾਂ ਮਣਕਿਆਂ ਨੂੰ ਕਿਵੇਂ ਅਸੀਂ ਐਕੂਪ੍ਰੈਸ਼ਰ ਨਾਲ ਸੈੱਟ ਕਰ ਸਕਦੇ ਆ ਤੇ ਕਿਵੇਂ ਇਲਾਜ ਕਰ ਸਕਦੇ ਆ। ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਆਪ ਸਭ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਜੀ। ਅਸੀਂ ਸਰਦਾਰ ਸੱਜਣ ਸਿੰਘ ਜੀ ਵੈਦ ਜੋ ਅੰਮ੍ਰਿਤਸਰ ਦੇ ਵਿੱਚ ਇਸ ਥੈਰੇਪੀ ਨੂੰ ਚਲਾ ਰਹੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸਾਂ। ਸਰਦਾਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਜਿਹੜੇ L1 2 3 4 5 ਜਿਹੜੇ ਸਾਡੇ ਮਣਕੇ ਨੇ, ਇਹਨਾਂ ਦਾ ਬ੍ਰੇਨ ਨਾਲ ਸੰਬੰਧ ਹੈ। ਖਾਸ ਤੌਰ ਤੇ ਸਾਡੇ ਲੋਕ ਇਸ ਬਾਰੇ ਬਹੁਤਾ ਜਾਣਦੇ ਨਹੀਂ। ਤੁਸੀਂ ਇਹਨੂੰ ਥੋੜਾ ਜਿਹਾ ਖੋਲ ਕੇ ਦੱਸਣ ਦੀ ਖੇਚਲ ਕਰੋ ਕਿ ਕਿਹੜੇ ਮਣਕੇ ਕਿਵੇਂ ਪ੍ਰੈਸ ਕਰਨੇ ਨੇ ਅਤੇ ਉਹਨਾਂ ਤੇ ਕਿਵੇਂ ਪ੍ਰੈਸ਼ਰ ਦੇਣਾ ਹੈ। ਵੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਦੋਂ ਇਹ ਸਾਡੇ ਕੋਲ ਮਰੀਜ਼ ਆਂਦਾ, ਪੇਸ਼ੈਂਟ ਆਂਦਾ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦਾ ਇਹ ਦਿਮਾਗ ਦਾ ਅਰੇ ਪਿਊਟਰੀ ਹੈਗੀ ਆ ਸਾਡੀ ਗਲੈਂਡ, ਇਹਨੂੰ ਦਰੁਸਤ ਕਰਦੇ ਹਾਂ, ਕਿਉਂਕਿ ਇਹ ਦਿਮਾਗ ਦਾ ਪੁਆਇੰਟ ਜੇ ਨਾ ਇਹ ਸਾਰੇ ਸਰੀਰ ਨੂੰ ਆਰਡਰ ਪਾਸ ਕਰਦਾ। ਜਦੋਂ ਇਹ ਠੀਕ ਹੋ ਜਾਂਦਾ ਤਾਂ ਉਦੋਂ ਆਰਡਰ ਪਾਸ ਹੋਣਾ ਸ਼ੁਰੂ ਹੋ ਜਾਂਦਾ। ਇਹ ਸਾਡੀ ਪਿਊਟਰੀ ਗਲੈਂਡ ਆ ਜਿਹੜੀ ਸਾਡੇ ਸਰੀਰ ਦੇ 7 ਗਲੈਂਡਸ ਦੀ ਮਾਸਟਰ ਗਲੈਂਡ ਹੈ, ਅੰਗੂਠੇ ਦੇ ਸੈਂਟਰ 'ਚ ਮਾਸਟਰ ਗਲੈਂਡ ਹੈ। ਇਹ 7 ਗਲੈਂਡਸ ਨੂੰ ਕੰਟਰੋਲ ਕਰਦੀ ਆ। ਜੇ ਇਹਨੂੰ ਕੋਈ ਹਾਨੀ ਹੁੰਦੀ ਹੈ ਤੇ 7 ਗਲੈਂਡਸ ਨੂੰ ਹਾਨੀ ਹੋ ਜਾਂਦੀ ਹੈ। ਇਹਨਾਂ ਨੂੰ ਕਰਨ ਤੋਂ ਬਾਅਦ ਅਸੀਂ ਆਨੇ ਆ ਆਪਣੇ ਪੁਆਇੰਟਸ ਤੇ। ਪੁਆਇੰਟਸ ਜਿਹੜੇ ਆ ਉਹ ਵੇਖੋ, ਸਾਡੀ ਜਿਹੜੀ ਰੀੜ੍ਹ ਦੀ ਹੱਡੀ ਆ ਉਹਦੇ ਪੁਆਇੰਟ ਸਾਡੇ ਇਹ ਗੂਠੇ ਨਾਲ ਦੀ ਇਹ ਜਿਹੜੀ ਉਂਗਲ ਆ ਨਾ, ਇਹਦੇ ਉੱਤੇ ਸਾਰੇ ਉਹ ਪੁਆਇੰਟਸ ਨੇ। ਬਟ ਅਸੀਂ ਇਹਨੂੰ ਜ਼ਿਆਦਾ ਤੌਰ ਤੇ ਜਿਹੜੀ ਰੀੜ੍ਹ ਦੀ ਹੱਡੀ ਥੱਲੇ ਵਾਲੀ ਮਣਕਿਆ, ਇਹਨਾਂ ਨੂੰ ਪੈਰ ਤੋਂ ਲੈਨੇ ਆ। ਪੈਰ ਦੇ ਗਿੱਟਾ ਜੋ ਹੈ ਅੰਗੂਠੇ ਵਾਲੇ ਪਾਸੇ, ਗਿੱਟੇ ਤੋਂ ਥੱਲੇ ਇਹਦੇ 3 ਪੁਆਇੰਟ ਹੁੰਦੇ ਆ। L ਛੋਟਾ ਲੰਬਰ, ਵੱਡਾ ਲੰਬਰ, L4 L5 S1। ਇੱਥੋਂ ਅਸੀਂ ਕਰਦੇ ਆ। ਤੋ ਇਹਦੇ ਕਰਨ ਨਾਲ ਹੀ ਜ਼ਿਆਦਾਤਰ ਲੋਕਾਂ ਨੂੰ ਫਰਕ ਪੈ ਜਾਂਦਾ। ਫਿਰ ਵੀ ਨਹੀਂ ਪੈਂਦਾ ਤਾਂ ਇੱਕ ਇੱਥੇ ਹਿੱਪ ਦੇ ਉੱਤੇ ਗੋਡੇ ਤੋਂ ਇੱਥੇ ਤੱਕ ਜਿਹੜਾ ਹਿੱਪ ਹੈ, ਇਹਦੇ ਵਿਚਕਾਰ ਇੱਕ ਬਾਹਰਲੀ ਸਾਈਡ ਤੇ ਪੁਆਇੰਟ ਹੁੰਦਾ ਵਿਚਕਾਰ ਦੀ ਤਰਫ, ਉਹਨੂੰ ਅਸੀਂ ਜ਼ੋਰ ਨਾਲ ਦਬਾਉਂਦੇ ਆ।
ਉਹਨੂੰ ਜਦੋਂ ਦਬਾਉਂਦੇ ਆ ਤਾਂ ਉਹ ਮਣਕਾ ਆਪਣੇ ਆਪ ਆਪਣੀ ਥਾਂ ਤੇ ਆ ਜਾਂਦਾ ਹੈ, ਉਹ ਨਰਵ ਚੁੱਕੀ ਜਾਂਦੀ ਆ ਔਰ ਜੋ ਸਾਡਾ ਮਰੀਜ਼ ਉਹ ਰਿਲੈਕਸ ਫੀਲ ਕਰਦਾ। ਠੀਕ ਹੈ, ਇਸ ਤੋਂ ਬਾਅਦ ਅਸੀਂ ਕਈ ਵਾਰ ਦੇਖਦੇ ਆ ਜਿਹੜੀ ਇੱਕ ਬਹੁਤ ਵੱਡੀ ਗੱਲ ਆ ਜਿਹਨੂੰ ਬਹੁਤ ਘੱਟ ਲੋਕ ਕਰਦੇ ਆ, ਉਹ ਕੀ ਹੁੰਦਾ ਹੈ ਕਿ ਪਿੱਛੇ ਸਾਡੀ ਪੂਛ ਜਿਹਨੂੰ ਕਹਿੰਦੇ ਆ, ਪੂਛ ਹੁੰਦੀ ਰੀੜ ਦੀ ਹੱਡੀ ਦੀ, ਉਹਨੂੰ ਵੈਸੇ ਸੈਕਰਮ ਬੋਲਿਆ ਜਾਂਦਾ, ਸੈਕਰਮ। ਠੀਕ ਹੈ ਜੀ। ਉਹ ਮਾੜਾ ਜਿਹਾ ਵਾਲ ਪਰ ਥੱਲੇ ਆਇਆ ਹੁੰਦਾ, ਉਹਦੇ ਉੱਤੇ ਜਿਹੜੀ ਸਾਰੀ ਸਾਡੀ ਰੀੜ ਦੀ ਹੱਡੀ ਆ ਨਾ ਉਹ ਸਟੈਂਡ ਕਰਦੀ ਆ, ਉਹ ਖੜੀ ਹੁੰਦੀ ਆ, ਠੀਕ ਹੈ ਨਾ। ਉਹਨੂੰ ਅਸੀਂ ਕੀ ਕਰਦੇ ਆ, ਦਬਾਅ ਦੇ ਕੇ ਆਪਣੇ ਔਜ਼ਾਰ ਨਾਲ ਥੋੜਾ ਬਹੁਤਾ ਜਾਂ ਉਂਗਲ ਨਾਲ ਉਹਨੂੰ ਦਬਾਅ ਦੇ ਕੇ ਅਸੀਂ ਆਪਣੇ ਥਾਂ ਤੇ ਲੈ ਆਉਣੇ ਆ। ਮਰੀਜ਼ ਉਸੇ ਵੇਲੇ ਰਿਲੈਕਸ ਫੀਲ ਕਰਦਾ ਕਿਉਂਕਿ ਉਹਦੇ ਉਹ ਮਣਕੇ ਤੇ ਰੀੜ ਦੀ ਹੱਡੀ ਆਪਣੇ ਸਥਾਨ ਤੇ। ਕਿਉਂਕਿ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ, ਅਸੀਂ ਘਰਾਂ ਦੇ ਵਿੱਚ ਕਈ ਵਾਰ ਕੰਮ ਕਰਦੇ ਆ, ਕੰਮ ਕਰਦਿਆਂ ਸਾਡੀ ਉਹ ਜਿਹੜੀ ਰੀੜ ਦੀ ਹੱਡੀ ਆ ਉਹ ਦਬਾਅ ਲੈ ਜਾਂਦੀ ਹੈ ਜਾਂ ਥੱਲੇ ਖਿਸਕ ਜਾਂਦੀ ਹੈ। ਅਸੀਂ ਡਾਕਟਰਾਂ ਦੇ ਪਿੱਛੇ ਲੱਗ ਕੇ ਕਿੰਨਾ ਚਿਰ ਦਵਾਈਆਂ ਖਾ ਕੇ ਉਸ ਤੋਂ ਬਾਅਦ ਫਿਰ ਇਸ ਥੈਰੇਪੀ ਵੱਲ ਮੁੜਦੇ ਆ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਸ ਥੈਰੇਪੀ ਦਾ ਪਤਾ ਨਹੀਂ। ਜੇ ਕੋਈ ਸਿਆਣਾ ਉਹਨਾਂ ਦੇ ਏਰੀਆ ਦੇ ਵਿੱਚ ਹੈ ਤੇ ਐਕੂਪ੍ਰੈਸ਼ਰ ਕਰਨ ਵਾਲਾ ਤਾਂ ਬੜੀ ਵਧੀਆ ਗੱਲ ਆ, ਜਾਂ ਇਦਾਂ ਕਰ ਵੀ ਸਕਦੇ ਆ ਆਪਣੇ ਆਪ। ਉਹ ਕੀ ਹੈ, ਇੱਕ ਬਿੰਨੂ ਬਣਾ ਕੇ, ਜਾਂ ਸਾਡੇ ਪੁਰਾਣੇ ਮੰਜਿਆਂ ਨਾਲ ਇੱਕ ਪਾਵੇ ਹੁੰਦੇ ਸੀਗੇ, ਉੱਥੋਂ ਗੋਲ ਹੁੰਦੇ ਸੀ, ਉਹਦੇ ਉੱਤੇ ਇਹ ਚੀਜ਼ ਰੱਖ ਕੇ ਥੱਲਿਓਂ ਅਸੀਂ ਥੋੜਾ ਜਿਹਾ ਦਬਾਅ ਦਈਏ ਸਿੰਦਾ ਤਾਂ ਆਪਣੇ ਆਪ ਹੀ ਉਹ ਜਿਹੜੀ ਸਾਡੀ ਹੈ ਉਹ ਸੈਕਰਮ ਚੁੱਕਿਆ ਜਾਂਦਾ ਔਰ ਸਾਡੀ ਦਰਦ ਜਿਹੜੀ ਸ਼ਾਂਤ ਹੋ ਜਾਂਦੀ ਆ। ਪਹਿਲਾਂ ਘਰ ਦਾ ਤਰੀਕਾ, ਇਹਨੂੰ ਫਸਟ ਏਡ ਵੀ ਕਹਿ ਲਾਂਗੇ ਅਸੀਂ। ਉਸ ਤੋਂ ਬਾਅਦ ਆਪਣੇ ਨੇੜੇ ਦਾ ਕੋਈ ਐਕੂਪ੍ਰੈਸ਼ਰਿਸਟ ਲੱਭੋ ਔਰ ਲੱਭ ਕੇ ਉੱਥੇ ਜਾ ਕੇ ਇਹਨੂੰ ਠੀਕ ਕਰੋ, ਕਿਉਂਕਿ ਡਾਕਟਰੀ ਇਲਾਜ ਨਾਲੋਂ ਇਹ ਜਿਹੜਾ ਨਰਵ ਸਿਸਟਮ ਦਾ ਇਲਾਜ ਆ ਨਾ, ਇੱਕ ਐਕੂਪ੍ਰੈਸ਼ਰਿਸਟ ਬਹੁਤ ਵਧੀਆ ਤਰੀਕੇ ਨਾਲ ਔਰ ਜਲਦੀ ਕਰ ਸਕਦਾ ਔਰ ਹੁੰਦਾ ਵੀ ਇਸ ਤਰ੍ਹਾਂ ਹੀ। ਸੋ ਇਸੇ ਹੀ ਤਰ੍ਹਾਂ ਸਾਡੀਆਂ ਅੱਖਾਂ ਆ, ਨੱਕ ਆ, ਗੋਡੇ ਆ। ਗੋਡੇ ਵੇਖੋ ਡਾਕਟਰਸ ਕੋਲ ਮੈਂ ਸਮਝਦਾ ਕਿ ਟਾਈਮ ਨਹੀਂ ਹੁੰਦਾ ਇੰਨਾ ਕਿ ਉਹ ਇਹਨੂੰ ਠੀਕ ਕਰਨ ਕੋਈ ਥੈਰਾਪੀ ਦੇ ਕੇ ਜਾਂ ਕਿਸ ਤਰੀਕੇ ਨਾਲ। ਉਹ ਫਿਰ ਬੋਲਦੇ ਆ ਜੀ ਤੁਸੀਂ ਇਹਦਾ ਗੈਪ ਵੱਧ ਗਿਆ, ਆਪਰੇਟ ਕਰਾ ਲਓ, ਗੋਡਾ ਬਦਲ ਲਓ। ਮੈਂ ਵਾਅਦੇ ਨਾਲ ਕਹਿਣਾ ਕਿ 20% ਤੋਂ 25% ਜਿਹੜਾ ਨਾ ਉਹ ਬਚਿਆ ਹੋਵੇ ਗੋਡਾ, ਜਿਹੜਾ ਮਰੀਜ਼ ਆ ਉਹ ਬੈੱਡ ਤੇ ਨਾ ਹੋਵੇ, ਥੋੜਾ ਤੁਰਦਾ ਫਿਰਦਾ, ਚਾਹੇ ਲੰਗਾ ਕੇ ਤੁਰਦਾ ਫਿਰਦਾ ਹੋਵੇ। ਔਰ ਬਿਲਕੁਲ ਮੈਂ ਐਕੂਪ੍ਰੈਸ਼ਰ ਜਦੋਂ ਅਸੀਂ ਦਿਆਂਗੇ ਨਾ ਉਹਦੇ 15-20 ਦਿਨ, ਤਾਂ ਨਾਲ ਉਹਨੂੰ ਅਸੀਂ ਆਯੁਰਵੇਦ ਦਿਆਂਗੇ ਦਵਾਈ, ਤਾਂ ਬਿਲਕੁਲ ਲੋੜ ਨਹੀਂ ਪੈਗੀ ਗੋਡਾ ਬਦਲਾਉਣ ਦੀ। ਮੈਂ ਵਾਅਦੇ ਨਾਲ ਕਹਿਣਾ। ਵੇਖੋ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਡੀ ਇਸ ਗੋਡੇ ਦੀ ਹੈ ਬਹੁਤ ਤੇ ਬਹੁਤ ਲੋਕ ਆਪਣੇ ਗੋਡੇ ਬਦਲਵਾ ਵੀ ਚੁੱਕੇ ਨੇ, ਇੱਥੋਂ ਤੱਕ ਕਿ ਬਦਲਵਾਉਣ ਤੋਂ ਬਾਅਦ ਵੀ ਉਹਨਾਂ ਦੀ ਸ਼ਿਕਾਇਤ ਹੈ ਕਿ ਸਾਡੀ ਦਰਦ ਨਹੀਂ ਜਾ ਰਹੀ। ਸਾਡੇ ਕੋਲ ਬਹੁਤ ਮਰੀਜ਼ ਆਉਂਦੇ ਜਿਨ੍ਹਾਂ ਗੋਡੇ ਚੇਂਜ ਕਰਾਇਆ ਔਰ ਫਿਰ ਆ ਰਿਹਾ ਜੀ ਨਹੀਂ ਅਸੀਂ ਤਾਂ ਫਿਰ ਉਦਾਂ ਹੀ ਹੋ ਗਏ। ਠੀਕ ਹੈ ਜੀ, ਤੁਹਾਡਾ ਕੀ ਮੰਨਣਾ ਹੈ ਕਿ ਇਹ ਥੈਰੇਪੀ ਹੈ ਇਹ ਸਾਡੇ ਨੌਜਵਾਨਾਂ ਨੂੰ ਜਾਂ ਘਰ ਦੇ ਵਿੱਚ ਬੀਬੀਆਂ ਨੇ ਜਾਂ ਬਜ਼ੁਰਗ ਨੇ, ਕੀ ਇਹਨਾਂ ਨੂੰ ਇਹ ਥੈਰੇਪੀ, ਕਿਉਂਕਿ ਜਿਵੇਂ ਆਪ ਦੱਸ ਰਹੇ ਹੋ ਕਿ ਇਸ ਥੈਰੇਪੀ ਦੇ ਨਾਲ ਹਰ ਇੱਕ ਬਿਮਾਰੀ ਦਾ ਇਲਾਜ ਹੈ, ਤੁਹਾਡੇ ਮੁਤਾਬਕ ਕੀ ਇਹ ਥੈਰੇਪੀ ਘਰ ਘਰ ਵਿੱਚ ਹੋਣੀ ਚਾਹੀਦੀ ਹੈ? ਬਿਲਕੁਲ ਹਰੇਕ ਘਰ ਦੇ ਵਿੱਚ ਇੱਕ ਅੱਧਾ ਬੱਚਾ, ਬੀਬੀ, ਕਿਸੇ ਨਾ ਕਿਸੇ ਨੂੰ ਇਹਦੇ ਬਾਰੇ ਗਿਆਨ ਹੋਣਾ ਚਾਹੀਦਾ। ਔਰ ਮੈਂ ਘੱਟੋ ਘੱਟ 200-250 ਜਿਹੜੇ ਹੈਗੇ ਆ ਮੇਰੇ ਸਿਖਿਆਰਥੀ, ਉਹ ਸਿੱਖ ਕੇ ਵੇਖੋ। ਮਾਸਕੋ ਵਿੱਚ ਮੇਰਾ ਇੱਕ ਸਿਖਿਆਰਥੀ ਬੈਠਾ ਜੇ, ਜਿਹੜਾ ਕਹਿੰਦਾ ਸੀ ਜੀ ਮੈਨੂੰ ਕੁਝ ਨਹੀਂ ਸੀ ਆਉਂਦਾ, ਮੈਂ ਲੇਬਰ ਉੱਥੇ ਕਰਦਾ ਸੀ, ਲੇਬਰ ਉੱਥੇ ਬਹੁਤ ਘੱਟ ਮਿਲਦੀ ਆ, ਉੱਥੇ ਚੰਗੀ ਨਹੀਂ, ਮੇਰਾ ਤੇ ਘਰ ਦਾ ਗੁਜ਼ਾਰਾ ਵੀ ਨਹੀਂ ਸੀ ਹੁੰਦਾ। ਅੱਜ ਉਹ ਬੰਦਾ ਮੈਨੂੰ ਇੰਟਰਨੈਟ ਤੇ ਵਿਖਾ ਰਿਹਾ, ਦੇਖੋ ਜੀ ਮੈਂ ਇਲਾਜ ਕਰ ਰਿਹਾ ਔਰ ਕਿੱਦਾਂ ਲੈਣਾ ਲੱਗੀਆਂ ਲੋਕਾਂ ਦੀਆਂ। ਮੇਰੇ ਕੋਲ 6 ਮਹੀਨੇ ਉਹ ਲਾ ਕੇ ਗਿਆ, 3 ਮਹੀਨੇ ਉਹਦੀ ਵਾਈਫ ਲਾ ਕੇ ਗਈ ਹੈ। ਹਾਂਜੀ, ਡੇਰਾ ਬਾਬਾ ਨਾਨਕ ਮੇਰਾ ਮੁੰਡਾ ਬੈਠਾ, ਉਹਦੇ ਕੋਲ 70 ਤੋਂ 80 ਮਰੀਜ਼ ਆ ਰਿਹਾ ਰੋਜ਼ਾਨਾ। ਸੋ ਜਿਹੜੇ ਸਿੱਖੇ ਹੋਏ ਲੋਕ ਆ ਨਾ, ਉਹਨਾਂ ਕੋਲ ਮੈਂ ਇੱਕ ਗੱਲ ਕਹੂੰਗਾ, ਵੇਖੋ ਜਿੱਥੇ ਮਿੱਠਾ ਹੈ ਨਾ ਉੱਥੇ ਮੱਖੀ ਨੇ ਆਣਾ ਹੀ ਆਣਾ। ਠੀਕ ਹੈ ਜੀ। ਜੇ ਇੱਕ ਸਿਖਿਆਰਥੀ ਨੇ ਧਿਆਨ ਨਾਲ ਚੰਗੀ ਤਰ੍ਹਾਂ ਇਸ ਪੈਥੀ ਨੂੰ ਸਿੱਖਿਆ ਨਾ, ਤੇ ਮੈਂ ਕਹਿੰਦਾ ਚਾਹੇ ਬੋਰੀ ਵਿਛਾ ਕੇ ਬਹਿ ਜੇ ਉੱਥੇ ਲਾਈਨਾਂ ਲੱਗ ਜਾਣਗੀਆਂ। ਠੀਕ ਹੈ ਜੀ, ਕਿਉਂਕਿ ਮੈਂ ਪਾਕਿਸਤਾਨ ਗਿਆ, ਮੈਂ ਤੁਹਾਨੂੰ ਇੱਕ ਤੁਕਦਾ ਮੜਾ ਜਾ, ਮੈਂ ਪਾਕਿਸਤਾਨ ਗਿਆ ਸੀ ਆ ਪਿੱਛੇ, ਉੱਥੇ ਜਾ ਕੇ ਉਹ ਮੇਰੇ ਕੋਲ ਸਿੰਧ ਦੇ ਸੀ, ਮੇਰੇ ਕੋਲ ਵਾਕਫ ਇੱਕ ਦੋ ਆਏ, ਬਾਬਾ ਜੀ ਜਦੋਂ ਠੀਕ ਕੀਤਾ ਇੱਕ ਹੋਰ ਕੱਲ, ਦੂਜਾ 4 ਕੱਲ ਮੇਰੇ ਕਮਰੇ 'ਚ ਲੈਣਾ ਲੱਗ ਗਿਆ। ਮੈਂ ਕਿਹਾ ਭਰਾ ਇੱਥੇ ਨਹੀਂ ਹੋ ਸਕਦੀ ਇਹ ਪੈਥੀ, ਕੁਝ ਦਿਨ ਲੈਂਦੀ ਹੈ। ਬਟ ਲੋਕਾਂ ਨੂੰ ਕਰੇਜ਼ ਕਿੰਨਾ ਸੀ, ਕਿਉਂਕਿ 3-4 ਬਿਲਕੁਲ ਠੀਕ ਹੋ ਗਏ ਔਰ ਦੁਨੀਆ ਅੱਜ ਤੱਕ ਮੈਨੂੰ ਫੋਨ ਆ ਰਿਹਾ ਕਿ ਜੋ ਤੁਸੀਂ ਕਰ ਗਏ ਜੀ ਬੜਾ ਵਧੀਆ ਹੋਇਆ। ਸੋ ਐਸੀ ਪੈਥੀ ਹੈ ਔਰ ਇਹ ਘਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ, ਸਕੂਲਾਂ 'ਚ ਪੜ੍ਹਾਉਣੀ ਚਾਹੀਦੀ ਹੈ, ਤਾਂ ਇੱਕ ਸਬਜੈਕਟ ਹੋਣਾ ਚਾਹੀਦਾ। ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨ ਆ ਨਾ ਉਹ ਬਿਮਾਰ ਨਹੀਂ ਹੋਏਗੀ। ਵੇਖੋ ਮਾਂ ਦੇ ਗਰਭ ਦੇ ਵਿੱਚ ਔਰ ਗਰਭ ਤੋਂ ਆਉਣ ਦੇ ਕੁਝ ਮਹੀਨਿਆਂ ਦੇ ਵਿੱਚ ਜ਼ਿਆਦਾਤਰ ਬਿਮਾਰੀਆਂ ਲੱਗਦੀਆਂ ਜੀ। ਬਿਲਕੁਲ ਇਸ ਪ੍ਰਣਾਲੀ ਦੇ ਨਾਲ ਬਿਲਕੁਲ ਬੱਚਾ ਵੀ ਠੀਕ ਪੈਦਾ ਹੁੰਦਾ, ਮਾਂ ਵੀ ਠੀਕ ਰਹਿੰਦੀ, ਆਉਣ ਵਾਲੇ ਸਮੇਂ 'ਚ ਬਿਮਾਰੀਆਂ ਵੀ ਨਹੀਂ ਲੱਗਦੀਆਂ। 60% ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਬਿਮਾਰੀਆਂ ਆਉਂਦੀਆਂ। ਹਾਂਜੀ, 15-20% ਇਹੋ ਜਿਹੇ ਨੇ ਜਿਨ੍ਹਾਂ ਨੂੰ ਬਿਮਾਰੀਆਂ ਲੱਗਦੀਆਂ ਪਰ ਇਸ ਪੈਥੀ ਦੇ ਨਾਲ ਠੀਕ ਹੋ ਜਾਂਦੇ ਆ, ਔਰ 20% ਇਹੋ ਜਿਹਾ ਜਿਨ੍ਹਾਂ ਨੂੰ ਡਾਕਟਰੀ ਦੀ ਲੋੜ ਹੁੰਦੀ ਹੈ, ਬਟ ਡਾਕਟਰ ਦੀ ਲੋੜ ਨਾ
ਉਹ ਪੂਰੀ ਨਹੀਂ ਹੁੰਦੀ, ਉਹਦੇ ਨਾਲ ਉਹ ਤੰਦਰੁਸਤ ਨਹੀਂ ਹੁੰਦੇ, ਉਹਨਾਂ ਨੂੰ ਉਹ ਤੋਂ ਉਪਰੋਕਤ ਦੋਸਤੋ ਪਿੱਛੋਂ ਇਸ ਇਲਾਜ ਦੀ ਇਸ ਵਿਧੀ ਦੀ ਲੋੜ ਪੈਂਦੀ ਆ। ਜੇ ਇਹ ਵਿਧੀ ਕੀਤੀ ਜਾਵੇ ਤੇ ਮੁੜ ਕੇ ਕਦੀ ਉਹ ਪ੍ਰੋਬਲਮ ਆਉਂਦੀ ਹੁਣ ਨਹੀਂ। ਇੱਕ ਸਵਾਲ ਆਪ ਜੀ ਨੂੰ ਕਰਨਾ ਸੀ, ਬਹੁਤ ਜ਼ਰੂਰੀ ਸਵਾਲ ਹੈ ਕਿ ਜੇ ਮੰਨ ਲਓ ਕਿਸੇ ਨੂੰ ਬਹੁਤ ਗੰਭੀਰ ਰੋਗ ਹੈ, ਜਿਵੇਂ ਤੁਸੀਂ ਦੱਸਿਆ ਕਿ ਦਿਲ ਦੀ ਬਲੌਕੇਜ ਹੋ ਰਹੀ ਹੈ, ਉਹਦੇ ਦਰਦ ਹੋਣੀ ਸ਼ੁਰੂ ਹੋ ਜਾਏਗੀ ਪਹਿਲਾਂ ਹੀ, ਇਹ ਹਰ ਇੱਕ ਸਰੀਰ ਦੇ ਪੁਆਇੰਟ ਤੇ ਤੁਸੀਂ ਬਿਮਾਰ ਹੁੰਦੇ ਹੋ ਤਾਂ ਤੁਹਾਡੇ ਦਰਦ ਸ਼ੁਰੂ ਹੋ ਜਾਂਦੀ ਹੈ। ਕੀ ਉਸ ਐਕਿਊਪ੍ਰੈਸ਼ਰ ਦੇ ਨਾਲ ਅਸੀਂ ਕੋਈ ਮੈਡੀਸਨ ਲੈ ਸਕਦੇ ਹਾਂ ਜਾਂ ਨਹੀਂ? ਬਿਲਕੁਲ ਬਿਲਕੁਲ, ਤੁਸੀਂ ਕੋਈ ਵੀ ਮੈਡੀਸਨ ਲੈ ਸਕਦੇ ਹੋ, ਠੀਕ ਹੈ ਜੀ। ਚਾਹੇ ਉਹ ਆਯੁਰਵੇਦ ਆ, ਹੋਮਿਓਪੈਥੀ ਆ ਜਾਂ ਸਾਡੀ ਆਯੁਰਵੇਦ ਆ, ਐਲੋਪੈਥੀ ਆ, ਲੈ ਸਕਦੇ ਹੋ। ਬਟ ਉਹਦੇ ਚ ਕੀ ਹੈ, ਜਿਹੜਾ ਪਰਹੇਜ਼ ਹੈ ਨਾ, ਪਰਹੇਜ਼ ਉਹ ਜ਼ਿਆਦਾ ਕਾਊਂਟ ਕਰਦਾ। ਠੀਕ ਹੈ ਜੀ। ਦਵਾਈਆਂ ਦੇ ਨਾਲੋਂ ਪਰਹੇਜ਼ ਜਿਹੜਾ ਨਾ ਉਹ ਜ਼ਿਆਦਾ ਕਾਊਂਟ ਕਰਦਾ। ਸਾਡੇ ਕੋਲ ਆਉਂਦੇ ਲੋਕ ਦਵਾਈਆਂ ਲੈਂਦੇ ਆ, ਬਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਹੋਮਿਓਪੈਥੀ ਜਾਂ ਆਯੁਰਵੇਦ ਦੇ ਨਾਲ ਹੀ ਠੀਕ ਕੀਤਾ ਜਾਵੇ। ਦੂਜੀ ਗੱਲ ਇਹ ਹੈ ਕਿ ਅਸੀਂ ਇੱਕ ਗੱਲ ਜ਼ਰੂਰ ਕਵਾਂਗੇ, ਇਹ ਜਿਹੜੀ ਵਿਧੀ ਆ ਨਾ, ਇਹਨੂੰ ਸਰਕਾਰ ਨੂੰ ਜ਼ਰੂਰ ਲਾਗੂ ਕਰਨਾ ਚਾਹੀਦਾ। ਠੀਕ ਹੈ ਜੀ। ਇਹ ਲਾਗੂ ਕਰਨ ਨਾਲ ਇੱਕ ਤਾਂ ਸਾਡੀਆਂ ਜਿਹੜੀਆਂ ਬਾਹਰ ਕਲੋਨੀਆਂ ਨੇ ਜਿੱਥੇ ਇਲਾਜ ਸੰਭਵ ਨਹੀਂ ਆ, ਉੱਥੇ ਇਲਾਜ ਹੋ ਸਕਦਾ ਵਾ, ਪੈਸਾ ਬਚ ਸਕਦਾ ਵਾ। ਨੰਬਰ 2, ਸਾਡੀ ਚੰਗੀ ਸਿਹਤ ਦਾ ਇੱਕੋ ਇੱਕ ਰਾਜ ਆ ਕਿ ਇਹ ਐਕੂਪ੍ਰੈਸ਼ਰ ਨੂੰ ਸਾਨੂੰ ਇੰਡੀਆ ਲੈਵਲ ਤੇ ਲਾਗੂ ਕੀਤਾ ਜਾਵੇ। ਦੇਖੋ ਆ ਪਿੱਛੇ ਜੇ ਸਾਨੂੰ ਪਤਾ ਲੱਗਾ ਸੀ ਕਿ ਇੰਡੀਆ ਲੈਵਲ ਤੇ ਆਯੁਰਵੇਦ ਦਾ ਇੱਕ ਮੰਤਰੀ ਵੱਖਰੇ ਬਣ ਗਿਆ, ਮੰਤਰਾਲਾ ਹੀ ਵੱਖਰਾ ਬਣਾਤਾ, ਬੜੀ ਵਧੀਆ ਗੱਲ ਹੈ। ਇਸੇ ਤਰ੍ਹਾਂ ਸਟੇਟਾਂ ਦੇ ਵਿੱਚ ਬਣ ਕੇ, ਔਰ ਇਹ ਨੈਚੁਰਲਪੈਥੀ ਉਹਦਾ ਇੱਕ ਅੰਗ ਆ ਆਯੁਰਵੇਦ ਦਾ, ਇਹ ਲੈ ਕੇ ਤੇ ਇਹਨੂੰ ਹਰ ਹਸਪਤਾਲ ਹਰ ਥਾਂ ਤੇ ਇਹਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਜਨਤਾ ਨੂੰ ਚੰਗੀਆਂ ਸਿਹਤ ਸੇਵਾਵਾਂ ਔਰ ਸਾਡੀ ਜਨਰੇਸ਼ਨ ਤੰਦਰੁਸਤ ਹੋਵੇ ਜੀ। ਕੀ ਜਿਹੜਾ ਆਪਣਾ ਹੁਣ ਯੋਗਾ ਦਿਵਸ ਮਨਾ ਰਹੇ ਨੇ, ਤੇ ਯੋਗਾ ਦਿਵਸ ਦਾ ਜਾਂ ਇਹਦਾ ਐਕਿਊਪ੍ਰੈਸ਼ਰ ਦਾ ਕੋਈ ਆਪਸ ਚ ਸੰਬੰਧ ਹੈ ਜਾਂ ਨਹੀਂ? ਬਹੁਤ ਵੱਡਾ ਸੰਬੰਧ। ਠੀਕ ਹੈ। ਵੇਖੋ ਯੋਗਾ ਇੱਕ ਬਹੁਤ ਤਕੜਾ ਪਾਰਟ ਆ ਸਾਡੀ ਇਸ ਨੈਚੁਰਲਪੈਥੀ ਦਾ, ਔਰ ਉਹਦੇ ਨਾਲ ਬਹੁਤ ਸਾਰੇ ਰੋਗ, ਮੈਂ ਕਹਿੰਦਾ ਜੇ ਮੁੜ ਤੋਂ ਤੁਸੀਂ ਤੰਦਰੁਸਤ ਬੰਦਾ ਯੋਗਾ ਕਰਦਾ ਰਹੇ ਤੁਹਾਨੂੰ ਕੋਈ ਬਿਮਾਰੀ ਹੀ ਨਹੀਂ ਲੱਗਦੀ। ਬਹੁਤ ਵਧੀਆ ਇਹ ਪੈਥੀ ਹੈ, ਨੈਚੁਰਲਪੈਥੀ ਹੈ ਨਾ, ਔਰ ਇਹਦਾ ਸਾਡੇ ਐਕੂਪ੍ਰੈਸ਼ਰ ਨਾਲ ਬਹੁਤ ਜ਼ਿਆਦਾ ਵੱਡਾ ਸੰਬੰਧ ਆ। ਠੀਕ ਹੈ ਜੀ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣ ਵੇਲੇ ਕੀ ਸੰਦੇਸ਼ ਦੇਣਾ ਚਾਹੋਗੇ? ਵੇਖੋ ਮੈਂ ਸਭ ਨੂੰ ਬੜੇ ਸਤਿਕਾਰ ਪਿਆਰ ਨਾਲ ਇੱਕ ਹੀ ਗੱਲ ਕਵਾਂਗਾ ਕਿ ਜੇ ਅਸੀਂ ਜਵਾਨੀ ਬਚਾਉਣੀ ਹੈ, ਜੇ ਅਸੀਂ ਆਪਣੇ ਦੇਸ਼ ਦੀਆਂ ਸਿਹਤ ਨੂੰ ਠੀਕ ਕਰਨਾ ਹੈ, ਬਰਕਰਾਰ ਰੱਖਣਾ ਹੈ, ਤਾਂ ਸਾਨੂੰ ਹਰ ਘਰ ਦੇ ਵਿੱਚੋਂ ਇੱਕ ਬੱਚੇ ਨੂੰ ਇਹਦੀ ਸਿੱਖਿਆ ਨੈਚੁਰਲਪੈਥੀ ਦੀ, ਯੋਗਾ, ਐਕੂਪ੍ਰੈਸ਼ਰ, ਇਹ ਸਾਰੀਆਂ ਚੀਜ਼ਾਂ ਦੀ ਸਿੱਖਿਆ ਘਰ ਦੇ ਵਿੱਚ ਇੱਕ ਜ਼ਰੂਰ ਬੱਚੇ ਨੂੰ ਦੇਣੀ ਚਾਹੀਦੀ ਹੈ। ਇਹਦੇ ਨਾਲ ਅੱਜ ਜਿੰਨੀ ਨਸ਼ਿਆਂ ਦੀ ਲੱਤ ਆ, ਜਿੰਨੀਆਂ ਗਲਤ ਗੱਲਾਂ, ਇਹ ਨਹੀਂ ਹੋਣਗੀਆਂ, ਕਿਉਂਕਿ ਬੱਚਾ ਜਦੋਂ ਅਸੀਂ ਇਸ ਕੰਮ ਦੇ ਵਿੱਚ ਲਾਵਾਂਗੇ ਨਾ, ਉਹਨੂੰ ਉਹ ਹੈਰਾਨ ਹੋ ਜਾਏਗਾ ਕਿ ਇਹਨਾਂ ਨਸ਼ਿਆਂ ਨਾਲ ਕੀ ਹੁੰਦਾ ਹੈ। ਜੋ ਬੁੱਕ ਪੜ੍ਹਨਗੇ ਇਹਨਾਂ ਨੂੰ ਪਤਾ ਲੱਗੇਗਾ ਕਿ ਇਹ ਨਸ਼ੇ ਤੇ ਗੰਦਾ ਖਾਣਾ, ਇਹ ਜਿਹੜਾ ਬਾਹਰ ਦਾ ਖਾਣਾ, ਇਹ ਸਾਨੂੰ ਕਿੰਨੀਆਂ ਬਿਮਾਰੀਆਂ ਲਾਉਂਦਾ। ਸੋ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਹਰ ਘਰ ਦੇ ਵਿੱਚ ਇੱਕ ਜਿਹੜਾ ਹੈਗਾ ਘਰ ਦਾ ਮੈਂਬਰ, ਉਹ ਐਕੂਪ੍ਰੈਸ਼ਰ ਤੋਂ ਸਿੱਖਿਅਤ ਹੋਣਾ ਚਾਹੀਦਾ। ਸਾਡੇ ਕੋਲ ਕਿਸੇ ਵੀ ਸਿੱਖਣਾ ਹੋਵੇ, ਅਸੀਂ ਮੁਫਤ ਸਿੱਖਿਆ ਦੇਣ ਨੂੰ 24 ਘੰਟੇ ਤਿਆਰ ਰਹਿੰਦੇ ਹਾਂ। ਸਾਡੇ ਕਹੋ ਅਸੀਂ ਉਹਨਾਂ ਦਾ ਰਿਸਪੈਕਟ ਕਰਾਂਗੇ, ਇੱਜ਼ਤ ਕਰਾਂਗੇ, ਉਹਨਾਂ ਨੂੰ ਸਿਖਾਵਾਂਗੇ ਚੰਗੀ ਤਰ੍ਹਾਂ। ਤੁਹਾਡਾ ਜਿਹੜਾ ਸਿੱਖਿਆ ਦਾ ਸੈਂਟਰ ਹੈ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਮੁਫਤ ਸਿਖਾਉਣਾ ਹੈ, ਤੇ ਤੁਹਾਡੇ ਕੋਲ ਆਉਣ ਵਾਸਤੇ ਉਹਨਾਂ ਨੂੰ ਕਿੱਥੇ ਆਉਣਾ ਪਏਗਾ? ਵੇਖੋ ਸਾਡਾ ਜਿਹੜਾ ਇਹ ਅਸੀਂ ਬਣਾਇਆ ਆਪਣਾ, ਮੈਂ ਘਰ ਦੇ ਵਿੱਚ ਹੀ ਚਾਟੀਵਿੰਡ ਨਹਿਰ ਤੇ, ਠੀਕ ਹੈ ਜੀ, ਚਾਟੀਵਿੰਡ ਨਹਿਰ ਅੰਮ੍ਰਿਤਸਰ, ਬਿਲਕੁਲ ਨਹਿਰ ਦੇ ਉੱਪਰ ਹੀ ਬੈਠਾ। ਜਿਹਨੂੰ ਮਰਜ਼ੀ ਪੁੱਛੋਗੇ ਬਾਬਾ ਜੀ ਕਿੱਥੇ ਬੈਠੇ ਆ, ਉਹ ਤੁਹਾਨੂੰ ਦੱਸ ਦੇਣਗੇ ਕਿ ਉੱਥੇ ਬੈਠੇ ਆ। ਅਸੀਂ ਸਭ ਨੂੰ ਇਹਦੇ ਰਾਹੀਂ ਸਿਖਾਉਂਦੇ ਔਰ ਠੀਕ ਕਰਦੇ ਆ। ਉੱਥੇ ਜਿਹੜਾ ਆਉਂਦਾ ਉਹ ਵੇਖ ਕੇ ਬੜਾ ਪ੍ਰਭਾਵਿਤ ਹੁੰਦਾ। ਮੇਰੇ ਖਿਆਲ ਤੁਸੀਂ ਵੀ ਆਏ ਸੀ ਪਿੱਛੇ ਜੇ, ਤੁਸੀਂ ਪ੍ਰਭਾਵਿਤ ਹੋਏ ਹੋ, ਕਿੰਨੀ ਵਧੀਆ ਇਲਾਜ ਪ੍ਰਣਾਲੀ ਆ। ਹੁਣ ਮੇਰੇ ਕੋਲ, ਮੈਂ ਤੁਹਾਨੂੰ ਇਹ ਕਹਾਂ, ਬਾਈ ਇਹ ਆਇਆ ਦਿੱਲੀ ਤੋਂ ਇੱਕ ਹਫ਼ਤੇ ਪਹਿਲਾਂ, ਉਹਦਾ ਉੱਥੇ ਕੰਮ ਹੈਗਾ ਤੁਹਾਡਾ ਇਹਦਾ ਜਿਹੜੇ ਫਾਇਰ ਬ੍ਰਿਗੇਡ ਦਾ, ਉਹ ਗੱਡੀਆਂ ਬਣਾਉਂਦੇ ਆ। ਉਹ ਆਇਆ ਬਾਬਾ ਜੀ, ਬਾਈ 에ਅਰ ਆਇਆ 10:30 4:30 ਵਾਪਸ ਗਿਆ। ਉਹ ਕਹਿੰਦਾ ਮੈਂ ਬੰਬੇ ਦਿੱਲੀ ਸਭ ਫਿਰ ਲੈ, ਮੈਨੂੰ ਆਰਾਮ ਨਹੀਂ ਆਇਆ। ਉਹਨੂੰ ਸੈਟਕਾ ਪੇਨ ਸੀਗੀ, ਪਹਿਲੇ ਦਿਨ ਹੀ ਠੀਕ ਹੋਇਆ ਔਰ ਚੌਥੇ ਦਿਨ ਉਹ ਆਪਣੀ ਗੱਡੀ ਤੇ ਫਿਰ ਆ ਗਿਆ ਪਰਿਵਾਰ ਸਮੇਤ। ਸੋ ਐਸੀ ਪੈਥੀ ਆ ਜਿਹੜੀ ਹਰੇਕ ਵਾਸਤੇ ਵਧੀਆ ਔਰ ਮੁਫੀਦ ਯਾਰ, ਇਲਾਜ ਪ੍ਰਣਾਲੀ ਐਡੀ ਵਧੀਆ ਕਿ ਆਰਾਮ ਆਉਂਦਾ, ਹਰੇਕ ਨੂੰ ਆਰਾਮ ਆਉਂਦਾ, ਕੋਈ ਵੀ ਆਵੇ। ਠੀਕ ਹੈ ਜੀ। ਦਰਸ਼ਕੋ, ਤੁਸੀਂ ਸੁਣ ਰਹੇ ਸੀ ਸਰਦਾਰ ਸੱਜਣ ਸਿੰਘ ਜੀ ਵੈਦ, ਜਿਹੜੇ ਅੰਮ੍ਰਿਤਸਰ ਦੇ ਵਿੱਚ ਐਕਿਊਪ੍ਰੈਸ਼ਰ ਅਤੇ ਆਯੁਰਵੈਦਿਕ ਦੇ ਨਾਲ ਲੋਕਾਂ ਦਾ ਇਲਾਜ ਕਰਦੇ ਨੇ ਅਤੇ ਦੁਨੀਆ ਨੂੰ ਸੁਖ ਰਹਿਣ ਵਾਸਤੇ, ਸੁਖੀ ਰਹਿਣ ਵਾਸਤੇ ਆਪਣੇ ਤਰੀਕੇ ਨਾਲ
ਬੱਚਿਆਂ ਨੂੰ ਵੀ ਸਿਖਾਉਂਦੇ ਨੇ, ਨੌਜਵਾਨਾਂ ਨੂੰ ਵੀ ਸਿਖਾਉਂਦੇ ਨੇ ਅਤੇ ਇਹਨਾਂ ਨੇ ਸਟੇਟ ਲੈਵਲ ਤੇ ਇਹ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਨੂੰ ਇਹਦੇ ਬਾਰੇ ਦੱਸਿਆ ਜਾਵੇ ਅਤੇ ਸਰਕਾਰ ਸਕੂਲਾਂ ਕਾਲਜਾਂ ਦੇ ਵਿੱਚ ਇਸ ਥੈਰੇਪੀ ਨੂੰ ਲਾਗੂ ਕਰਕੇ ਤੇ ਬੱਚਿਆਂ ਨੂੰ ਗਿਆਨ ਦੇਵੇ। ਸੋ ਸੱਜਣ ਸਿੰਘ ਜੀ, ਆਪ ਜੀ ਦਾ ਸਾਡੇ ਸਟੂਡੀਓ ਦੇ ਵਿੱਚ ਆ ਕੇ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਆਇਆਂ ਨੂੰ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ